ਆਪਾਂ ਸ਼ੁਰੂ ਕਰੀਏ। ਕਹਿੰਦੇ ਸੰਯੁਕਤ ਕਿਸਾਨ ਮੋਰਚੇ ਨੇ ਮਾਫੀ ਦੇ ਨਾਲ ਅਗਲਾ ਪ੍ਰੋਗਰਾਮ ਉਲੀਕਿਆ। ਹਾਂਜੀ ਦੇਖੋ, ਸੰਯੁਕਤ ਕਿਸਾਨ ਮੋਰਚੇ ਨੇ ਅੱਜ ਦੇਰ ਸ਼ਾਮ ਆਪਣਾ ਨਵਾਂ ਪ੍ਰੋਗਰਾਮ ਉਲੀਕਿਆ ਵਾ, ਪਰ ਨਾਲ ਹੀ ਉਹਨਾਂ ਨੇ ਮਾਫੀ ਮੰਗੀ ਹੈ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਆਖਿਆ ਕਿ ਜੋ ਕੱਲ ਸਾਰਾ ਪ੍ਰਕਰਨ ਵਾਪਰਿਆ ਉਹਦੇ ਵਾਸਤੇ ਅਸੀਂ ਮਾਫੀ ਮੰਗਦੇ ਹਾਂ, ਤੇ ਮਾਫੀ ਅਸੀਂ ਬਿਨਾਂ ਗਲਤੀ ਤੋਂ ਮੰਗ ਰਹੇ ਹਾਂ। ਮਤਲਬ ਜੇ ਉਹਨਾਂ ਦੀਆਂ ਗੱਲਾਂ ਦਾ ਆਪਾਂ ਕੱਢੀਏ ਤਾਂ ਇਹੋ ਆ ਕਿ ਦੇਖੋ, ਅਸੀਂ ਸਪਸ਼ਟ ਰੂਪ ਦੇ ਵਿੱਚ ਕੋਈ ਗਲਤੀ ਨਹੀਂ ਕੀਤੀ, ਪਰ ਸਾਡੀ ਗਲਤੀ ਇਹ ਆ ਕਿ ਜਿਹੜੀ ਇਹ ਕਾਲ ਸੀਗੀ ਉਹ ਸਾਡੀ ਸੀ, ਸਮਝ ਗਏ ਨਾ, ਕਿ 26 ਜਨਵਰੀ ਤੇ ਜਿਹੜਾ ਲੋਕਾਂ ਨੂੰ ਬੁਲਾਇਆ ਸੀਗਾ ਉਹ ਅਸੀਂ ਬੁਲਾਇਆ ਸੀਗਾ। ਇਸ ਕਰਕੇ ਅਸੀਂ ਸਮਝਦੇ ਹਾਂ ਕਿ ਜੋ ਵੀ ਵਾਪਰਿਆ ਉਹ ਸਾਡੀ ਵਜ੍ਹਾ ਕਰਕੇ ਵਾਪਰਿਆ, ਸੋ ਲਿਹਾਜ਼ਾ ਅਸੀਂ ਮਾਫੀ ਮੰਗਦੇ ਹਾਂ। ਤਾਂ ਇਸ ਤੋਂ ਇਲਾਵਾ ਫਿਰ ਉਹਨਾਂ ਨੇ ਕੁਛ ਪ੍ਰੋਗਰਾਮ ਦਿੱਤਾ। ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਜਿਹੜਾ 1 ਫਰਵਰੀ ਦਾ ਸੰਸਦ ਦਾ ਘਿਰਾਓ ਸੀਗਾ ਉਹ ਟਾਲ ਦਿੱਤਾ ਗਿਆ। ਮਤਲਬ ਕਿ ਬਹੁਤ ਵੱਡਾ ਪ੍ਰੋਗਰਾਮ ਸੀ ਆਗਾਮੀ ਦਿਨਾਂ ਦੇ ਵਿੱਚ, ਆਉਣ ਵਾਲੇ ਦਿਨਾਂ ਦੇ ਵਿੱਚ, ਤਾਂ ਉਸ ਨੂੰ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਗਿਆ ਹੈ। ਉਹਦੀ ਜਗ੍ਹਾ ਤੇ ਇਹਨਾਂ ਨੇ ਕਿਹਾ ਇੱਕ ਤਾਂ ਗਾਂਧੀ ਦੀ ਬਰਸੀ ਤੇ ਕਿ ਅਸੀਂ ਅਨਸ਼ਨ ਕਰਾਂਗੇ, ਔਰ ਇਸ ਤੋਂ ਇਲਾਵਾ ਵੱਡੀ ਗੱਲ ਜਿਹੜੀ ਅੱਜ ਕਹੀ ਆ ਉਹਨਾਂ ਨੇ ਕਿ ਦੀਪ ਸਿੱਧੂ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ। ਮਤਲਬ ਕਿ ਕਾਲ ਕੀਤੀ ਆ ਕਿ ਦੀਪ ਸਿੱਧੂ ਦਾ ਸਮਾਜਿਕ ਸੋਸ਼ਲ ਬਾਈਕਾਟ ਹੋਣਾ ਚਾਹੀਦਾ। ਇਸ ਤੋਂ ਇਲਾਵਾ ਸਰਵਨ ਸਿੰਘ ਪੰਧੇਰ, ਸਤਨਾਮ ਸਿੰਘ ਪੰਨੂ ਤੇ ਵੀ ਖਾਸੇ ਨਿਸ਼ਾਨੇ ਜਿਹੜੇ ਉਹ ਕੱਸੇ ਗਏ ਆ। ਤਾਂ ਅੱਜ ਜੇ ਆਪਾਂ ਦੇਖੀਏ ਸਾਰਾ ਦਿਨ ਜਿਹੜਾ ਸੀਗਾ ਉਹ ਜਿੱਦਾਂ ਕਹਿ ਲਓ ਕਿ ਡੈਮੇਜ ਕੰਟਰੋਲ ਦਾ ਦਿਨ ਸੀਗਾ। ਬਹੁਤ ਵੱਡੇ ਪੱਧਰ ਤੇ ਯਤਨ ਕੀਤੇ ਗਏ। ਸਵੇਰ ਤੋਂ ਹੀ ਜੇ ਤੁਸੀਂ ਦੇਖੋਗੇ ਸੰਯੁਕਤ ਕਿਸਾਨ ਮੋਰਚਾ ਦੇ ਸਟੇਜ ਤੋਂ ਲੀਡਰ ਆ ਕੇ ਬੋਲਣੇ ਸ਼ੁਰੂ ਹੋ ਗਿਆ ਸੀ। ਸਭ ਤੋਂ ਪਹਿਲਾਂ ਰਜਿੰਦਰਦੀਪ ਸਿੰਘ ਵਾਲਾ ਜਿਹੜੇ, ਉਹਨਾਂ ਨੇ ਬਹੁਤ ਤਿੱਖੇ ਹਮਲੇ ਕੀਤੇ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਤੇ। ਹਾਲਾਂਕਿ ਲੱਖਾ ਸਿਧਾਣਾ ਦੀ ਇੱਕ ਲਾਈਵ ਵੀਡੀਓ ਰਾਤ ਹੀ ਆ ਗਈ ਸੀ ਕਿ ਜਿਹਦੇ ਵਿੱਚ ਮਤਲਬ ਕਿ ਉਹਨਾਂ ਨੇ ਸਿੱਧੇ ਤੌਰ ਤੇ ਕਿਸੇ ਨੂੰ ਜ਼ਿੰਮੇਵਾਰ ਵੀ ਨਹੀਂ ਠਹਿਰਾਇਆ ਤੇ ਅਸਿੱਧੇ ਢੰਗ ਨਾਲ ਕਹਿ ਲਓ ਕਿਸੇ ਨੂੰ ਬਰੀ ਵੀ ਨਹੀਂ ਕੀਤਾ। ਇਸ ਤਰ੍ਹਾਂ ਦੀ ਆ ਕਿ ਉਹ ਜਿੱਦਾਂ ਸੇਫ ਜਿਹਾ ਖੇਡਦਾ ਬੰਦਾ, ਕਿਉਂਕਿ ਉਹ ਕਾਫੀ ਭਰੇ ਮਨ ਦੇ ਨਾਲ ਲਾਈਵ ਕੀਤਾ ਗਿਆ ਸੀਗਾ। ਉਹ ਉਸ ਢੰਗ ਦਾ ਲਾਈਵ ਸੀਗਾ ਜਿਵੇਂ ਅੱਗੇ ਹਮਲਾਵਰੀ ਲੱਖਾ ਸਿਧਾਣਾ ਦੇਖਣ ਨੂੰ ਮਿਲਦਾ, ਉੱਦਾਂ ਦਾ ਹਮਲਾਵਰ ਨਹੀਂ ਸੀਗਾ। ਮਤਲਬ ਕਿ ਸ਼ਬਦਾਂ ਦੇ ਵਿੱਚ ਕਿਤੇ ਨਾ ਕਿਤੇ ਭਾਰਾਪਨ ਸੀਗਾ। ਤਾਂ ਉਹਨੇ ਇਹੋ ਹੀ ਕਿਹਾ ਕਿ ਦੇਖੋ ਜੀ, ਇਹ ਜੋ ਵੀ ਹਿੰਸਕ ਘਟਨਾ ਹੋਈ ਆ ਇਹਦੇ ਨਾਲ ਢਾਹ ਜ਼ਰੂਰ ਲੱਗੀ ਆ, ਪਰ ਮੈਂ ਆਸ਼ਾਵਾਦੀ ਇਨਸਾਨ ਹਾਂ। ਸਾਨੂੰ ਫਿਰ ਤੋਂ ਇਹ ਜਿਹੜਾ ਅੰਦੋਲਨ ਹੈ ਮਜ਼ਬੂਤ ਕਰਨਾ ਚਾਹੀਦਾ ਹੈ। ਮਤਭੇਦ ਜਿਹੜੇ ਆ ਉਹ ਉਭਾਰਨੇ ਨਹੀਂ ਚਾਹੀਦੇ ਵਗੈਰਾ ਵਗੈਰਾ, ਇਹੋ ਜਿਹੀਆਂ ਗੱਲਾਂ ਕੀਤੀਆਂ ਨੇ ਕਿ ਕੁਛ ਤਾਕਤਾਂ ਜਿਹੜੀਆਂ ਉਹ ਸਾਡੇ ਅੰਦੋਲਨ ਨੂੰ ਢਾਹ ਲਾਉਣ ਦਾ ਯਤਨ ਕਰ। ਤਾਂ ਇਸ ਤੋਂ ਬਾਅਦ ਜੇ ਤੁਸੀਂ ਦੇਖੋਗੇ ਤਾਂ ਡੱਲੇਵਾਲ ਸਾਹਿਬ ਬੋਲੇ। ਡੱਲੇਵਾਲ ਸਾਹਿਬ ਦੇ ਵੀ ਤਿੱਖੇ ਤੇਵਰ ਸੀਗੇ, ਉਹਨਾਂ ਨੇ ਵੀ ਦੀਪ ਸਿੱਧੂ ਤੇ ਸਿੱਧਾ ਨਿਸ਼ਾਨਾ ਸਾਧਿਆ। ਹਾਲਾਂਕਿ ਰਜਿੰਦਰਦੀਪ ਸਿੰਘ ਵਾਲਾ ਜਿਹੜੇ ਆ ਜਾਂ ਜਿਹੜੇ ਦੂਸਰੇ ਬੁਲਾਰੇ ਲੱਖਾ ਸਿਧਾਣਾ ਦਾ ਨਾਂ ਤਾਂ ਨਹੀਂ ਲਿਆ, ਪਰ ਕੁਛ ਗੱਲਾਂ ਇਹੋ ਜਿਹੀਆਂ ਚੁਭਵੀਆਂ ਕਰ ਦਿੱਤੀਆਂ ਕਿ ਲੱਖਾ ਸਿਧਾਣਾ ਦਾ ਹੀ ਜ਼ਿਕਰ ਆ ਗਿਆ। ਜਿਵੇਂ ਇੱਕ ਬੁਲਾਰੇ ਨੇ ਦੀਪ ਸਿੰਘ ਵਾਲਾ ਨੇ ਕਹਿ ਦਿੱਤਾ ਕਿ ਕੁਛ ਫਰੌਤੀਆਂ ਲੈਣ ਵਾਲੇ ਬੰਦੇ ਜਿਨ੍ਹਾਂ ਦਾ ਪਿਛੋਕੜ ਇਸ ਤਰ੍ਹਾਂ ਦਾ ਅੱਜ ਕੱਲ੍ਹ ਵਿਦਵਾਨ ਬਣੇ ਬੈਠੇ ਵਗੈਰਾ ਵਗੈਰਾ। ਇੱਕ ਇਤਿਹਾਸਕਾਰ ਉਹ ਤੁਹਾਨੂੰ ਪਤਾ ਹੀ ਸੁਖਪ੍ਰੀਤ ਸਿੰਘ ਉਦੋਕੇ ਦਾ ਨਾਮ ਲਿਆ। ਇਸ ਤਰ੍ਹਾਂ ਉਹਨਾਂ ਨੇ ਮਤਲਬ ਕਿ ਇੱਕ ਸੰਕੇਤਕ ਤੰਜ਼ ਕਹਿ ਲਓ ਜਾਂ ਇੱਕ ਸੰਕੇਤਕ ਚੁਭਵੀਂ ਗੱਲ ਕਹਿ ਲਓ ਕਰ ਦਿੱਤੀ। ਉਸ ਤੋਂ ਬਾਅਦ ਡੱਲੇਵਾਲ ਸਾਹਿਬ ਦੀ ਵਾਰੀ ਸੀਗੀ, ਉਹਨਾਂ ਨੇ ਵੀ ਇਹੋ ਜਿਹੇ ਸਖਤ ਲਹਿਜੇ ਚ, ਹਾਲਾਂਕਿ ਉਹਨਾਂ ਦੀਆਂ ਅੱਖਾਂ 'ਚ ਅੱਥਰੂ ਆ ਗਏ ਸੀਗੇ, ਹੰਝੂ ਆ ਗਏ ਸੀਗੇ ਇਹਨਾਂ ਚੀਜ਼ਾਂ ਨੂੰ ਗਿਣਦਿਆਂ ਤਾਂ ਉਹਨਾਂ ਨੇ ਵੀ ਦੀਪ ਸਿੱਧੂ ਤੇ ਨਿਸ਼ਾਨੇ ਕੱਸੇ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਜਿਹੜੇ ਹੈਗੇ ਆ ਰਾਜੇਵਾਲ, ਜਦੋਂ ਉਹ ਸਟੇਜ ਤੇ ਆਏ ਉਹਨਾਂ ਨੇ ਵੀ ਇੱਕ ਲੰਮੀ ਚੌੜੀ ਤਕਰੀਰ ਕੀਤੀ ਹੈ। ਮੇਰੇ ਖਿਆਲ ਦੇ ਨਾਲ ਆਲਮੋਸਟ ਉਹ 24 ਮਿੰਟ ਦੀ ਤਕਰੀਰ ਸੀਗੀ। ਤਾਂ ਉਹਦੇ ਵਿੱਚ ਉਹਨਾਂ ਨੇ ਖਾਸ ਤੌਰ ਤੇ ਦੀਪ ਸਿੱਧੂ ਬਾਰੇ ਗੱਲ ਕਹੀ ਕਿ ਇਹ ਮਤਲਬ ਕਿ ਉੱਦਾਂ ਦਾ ਹੀ ਹੈ ਜਿਵੇਂ ਉਹਨਾਂ ਨੇ ਇੱਕ ਐਗਜ਼ਾਮਪਲ ਵੀ ਦਿੱਤੀ ਹੈ ਕਿ ਦੇਖੋ ਜੀ, ਆਪਾਂ ਇਹਨਾਂ ਚੀਜ਼ਾਂ ਨੂੰ ਦੇਖੀਏ ਕਿ ਕੁਦਰਤ ਕਈ ਵਾਰ ਇਸ ਤਰ੍ਹਾਂ ਕਰਦੀ ਹੈ ਕਿ ਸਾਡੇ ਬਲੱਡ ਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ, ਕੋਈ ਤਾਂ ਫੋੜੇ ਦੇ ਰੂਪ ਦੇ ਵਿੱਚ ਉਹ ਨਿਕਲਦਾ ਤੇ ਫਿਰ ਉਹ ਸਭ ਕੁਛ ਠੀਕ ਹੋ ਜਾਂਦਾ ਹੈ। ਤਾਂ ਉਹਨਾਂ ਦਾ ਸਿੱਧੇ ਤੌਰ ਤੇ ਇਸ਼ਾਰਾ ਸੀਗਾ ਕਿ ਗਦਾਰ ਬੰਦੇ ਜਿਹੜੇ ਸਿਆਣੇ ਗਏ, ਦੀਪ ਸਿੱਧੂ ਨੂੰ ਉਹਨਾਂ ਨੇ RSS ਦਾ ਏਜੰਟ ਕਿਹਾ। ਮਤਲਬ ਕਿ ਬਹੁਤ ਹੱਦ ਤੱਕ ਕਹਿ ਲਓ ਕਿ ਦੀਪ ਸਿੱਧੂ ਤੇ ਭਾਰ ਪਾ ਦਿੱਤਾ ਗਿਆ ਜਾਂ ਹਰੇਕ ਭਾਂਡਾ ਜਿਹੜਾ ਭੰਨਿਆ ਗਿਆ।
ਸੰਯੁਕਤ ਕਿਸਾਨ ਮੋਰਚੇ ਦੇ ਬੁਲਾਰੇ ਬੋਲਦੇ ਆਏ ਤਾਂ ਸ਼ਾਮ ਨੂੰ ਉਹਨਾਂ ਨੇ ਆ ਕੇ ਫਿਰ ਪ੍ਰੈਸ ਕਾਨਫਰੰਸ ਜਿਹੜੀ ਆ ਸਾਂਝੇ ਰੂਪ ਦੇ ਵਿੱਚ ਕੀਤੀ ਆ। ਤਾਂ ਉਹਦੇ ਵਿੱਚ ਟਕੈਤ ਵੀ ਸੀਗੇ, ਉਹਦੇ ਵਿੱਚ ਯੋਗਿੰਦਰ ਯਾਦਵ ਵੀ ਸੀਗੇ, ਕੱਕਾ ਜੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਸ਼ਿਵ ਕੁਮਾਰ ਕੱਕਾ, ਉਹ ਵੀ ਸ਼ਾਮਲ ਸੀਗੇ, ਹੋਰ ਵੀ ਬਹੁਤ ਸਾਰੇ ਆਗੂ ਸੀਗੇ। ਮਤਲਬ ਇਹ ਆ ਕਿ ਏਕਤਾ ਦਿਖਾਉਣ ਦੀ ਉਹਨਾਂ ਨੇ ਇਕਜੁੱਟਤਾ ਵਿਖਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਇਕਜੁੱਟ ਹਾਂ। ਨਾਲ ਕਿਹਾ ਕਿ ਇਹ ਜਿਹੜਾ ਮੋਰਚਾ ਵਾ ਇਹ ਇਸੇ ਤਰ੍ਹਾਂ ਹੀ ਬਾਦਸਤੂਰ ਚੱਲਦਾ ਰਹੇਗਾ। ਤੋ ਇਹ ਸਾਰੀਆਂ ਗੱਲਾਂ ਬਾਤਾਂ ਸੀਗੀਆਂ ਜੋ ਇਹਨਾਂ ਦੇ ਐਸਪੈਕਟ ਤੋਂ ਜਾਣਨੀਆਂ ਬਹੁਤ ਜ਼ਰੂਰੀ ਸੀਗੀਆਂ ਸੰਯੁਕਤ ਕਿਸਾਨ ਮੋਰਚਾ ਵਾਲਿਆਂ ਤੋਂ। ਤੇ ਦੂਜੀ ਗੱਲ ਇਹ ਆ ਕਿ ਕੁਝ ਅਫਵਾਹਾਂ ਬਹੁਤ ਜ਼ਿਆਦਾ ਫੈਲਾਈਆਂ ਜਾ ਰਹੀਆਂ ਕਿਉਂਕਿ ਡੰਗ ਤੇਜ਼ ਹੋ ਜਾਂਦਾ ਹੈ ਨਾ ਜਦੋਂ ਥੋੜ੍ਹਾ ਜਿਹਾ ਐਜੀਟੇਸ਼ਨ ਦੇ ਵਿੱਚ। ਦੇਖੋ ਐਜੀਟੇਸ਼ਨ ਇਸ ਤਰ੍ਹਾਂ ਦੀ ਚੀਜ਼ ਹੁੰਦੀ ਆ ਕਿ ਕਹਿ ਲਓ ਕਿ ਬਹੁਤ ਹੱਦ ਤੱਕ ਉਹਦੇ ਤੇ ਮੌਸਮ ਬਦਲਦੇ ਰਹਿੰਦੇ ਆ। ਕਦੇ ਕੋਈ ਮੌਸਮ ਆ ਗਿਆ, ਕਦੇ ਅਨੁਕੂਲ, ਕਦੇ ਪ੍ਰਤੀਕੂਲ, ਦੁਖਾਵਾਂ, ਕਦੇ ਸੁਖਾਵਾਂ, ਕਦੇ ਖੁਸ਼ੀ, ਕਦੇ ਗਮੀ, ਇਸ ਤਰ੍ਹਾਂ ਰੁੱਤਾਂ ਬਦਲਦੀਆਂ ਰਹਿੰਦੀਆਂ ਐਜੀਟੇਸ਼ਨ ਦੀਆਂ। ਤਾਂ ਜਿਹੜੀ ਇਹ ਰੁੱਤ ਬਦਲੀ ਆ ਉਸ ਤੋਂ ਬਾਅਦ ਕਹਿ ਲਓ ਕਿ ਠੀਕ ਹੈ ਪੰਜਾਬ ਦੇ ਵਿੱਚ ਇੰਟਰਨੈਟ ਚੱਲ ਰਿਹਾ, ਉੱਥੇ ਇੰਟਰਨੈਟ ਨਹੀਂ ਸੀ ਚੱਲ ਰਿਹਾ। ਬਹੁਤ ਸਾਰੀਆਂ ਅਫਵਾਹਾਂ ਫੈਲਾਉਣ ਦਾ ਯਤਨ ਕੀਤਾ ਗਿਆ ਕਿ ਜੀ ਉੱਥੋਂ ਬਸ ਪੱਟਿਆ ਗਿਆ ਜੀ ਕੰਮ ਵਗੈਰਾ ਵਗੈਰਾ, ਇੱਦਾਂ ਦੀਆਂ ਗੱਲਾਂ ਕੀਤੀਆਂ ਗਈਆਂ। ਪਰ ਸੱਚਾਈ ਇਹ ਆ ਕਿ ਠੀਕ ਆ, ਨਿਰਾਸ਼ਾ ਦਾ ਆਲਮ ਸੀਗਾ। ਕੱਲ੍ਹ ਉੱਥੇ ਮੈਂ ਟੈਲੀਫੋਨ ਕੀਤਾ ਸੀਗਾ ਦੇਰ ਰਾਤ ਤੇ ਉਹ ਮੇਰਾ ਮਿੱਤਰ ਕਹਿੰਦਾ ਸੀਗਾ ਕਿ ਥੋੜ੍ਹਾ ਫਰਕ ਤੇ ਹੈ ਕਿ ਜਿੱਦਾਂ ਅੱਗੇ ਗੀਤ ਗੂੰਜਦੇ ਹੁੰਦੇ ਸੀਗੇ, ਸ਼ਾਮ ਨੂੰ ਟਰੈਕਟਰ ਜਿਹੜੇ ਆ ਉਹ ਫੇਰੀ ਤੇ ਨਿਕਲਦੇ ਸੀ, ਮੁੰਡੇ ਉੱਚੀ ਆਵਾਜ਼ ਦੇ ਵਿੱਚ ਜੋਸ਼ੀਲੇ ਗੀਤ ਲਾਉਂਦੇ ਸੀਗੇ, ਉਹ ਐਸਾ ਕੁਛ ਨਹੀਂ ਹੈ। ਇੱਕ ਥਕਾਵਟ ਨਜ਼ਰ ਆਉਂਦੀ ਹੈ ਚਿਹਰਿਆਂ ਤੇ, ਇੱਕ ਫਿਕਰਮੰਦੀ ਨਜ਼ਰ ਆਉਂਦੀ ਹੈ, ਉਹ ਸਾਰੀਆਂ ਚੀਜ਼ਾਂ ਹੈ। ਪਰ ਬਾਵਜੂਦ ਇਸ ਤੇ ਇੱਕ ਹੌਸਲਾ ਹੈ, ਇੱਕ ਹੌਸਲੇ ਦੀ ਲਹਿਰ ਹੈ ਕਿ ਅਸੀਂ ਯਾਰ ਅੜਨਾ ਹੈ, ਅਸੀਂ ਲੜਨਾ ਹੈ, ਅਸੀਂ ਇੱਥੇ ਖੜਨਾ ਹੈ। ਹਾਂ, ਵਾਪਸੀ ਹੋ ਰਹੀ ਹੈ, ਉਸ ਵਾਪਸੀ ਨੂੰ ਜਿਹੜਾ ਕੌਮੀ ਮੀਡੀਆ ਉਹ ਇਹ ਕਹਿ ਕੇ ਪ੍ਰਚਾਰ ਰਿਹਾ ਹੈ ਕਿ ਦੇਖੋ ਜੀ ਇਹ ਅੰਦੋਲਨ ਹਿੱਲ ਗਿਆ। ਮਤਲਬ ਕਿ ਬਹੁਤ ਸਾਰੇ ਇੱਕ ਅਖਬਾਰ ਨੇ ਤੇ ਇੱਥੋਂ ਤੱਕ ਉਹਨਾਂ ਦਾ ਕਹਿ ਲਓ ਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਵੈਬ ਵਰਜਨ ਚੱਲਦਾ ਹੁੰਦਾ, ਤਾਂ ਉਹਨਾਂ ਦਾ ਵੈਬ ਵਰਜਨ ਜਿਹੜਾ ਉਹ ਇਹ ਗੱਲ ਕਹਿ ਰਿਹਾ ਸੀਗਾ ਕਿ ਦੇਖੋ ਜੀ 1 ਲੱਖ ਬੰਦਾ ਜਿਹੜਾ ਉੱਥੋਂ ਤੁਰ ਗਿਆ। ਹੁਣ ਇਹ ਆਪਾਂ ਨੂੰ ਪਤਾ ਆ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਸਪੈਸ਼ਲ 26 ਜਨਵਰੀ ਵਾਸਤੇ ਉੱਥੇ ਗਏ ਸਨ। 26 ਜਨਵਰੀ ਲੰਘੀ ਤਾਂ ਉਹਨਾਂ ਨੇ ਆਉਣਾ ਹੀ ਆਉਣਾ ਸੀਗਾ। ਦੂਜੀ ਗੱਲ ਇਹ ਆ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਪਹਿਲਾਂ ਤੋਂ ਬੈਠੇ ਸਨ ਉੱਥੇ, ਕਿਸੇ ਨੂੰ 10 ਦਿਨ, ਕਿਸੇ ਦਿਨ ਨੂੰ 20 ਦਿਨ, ਕਿਸੇ ਨੂੰ ਮਹੀਨਾ ਹੋ ਗਿਆ ਸੀਗਾ। ਉਹਨਾਂ ਨੇ ਵੀ ਆਪਣੇ ਪਰਿਵਾਰਾਂ ਨੂੰ ਪਰਤਣਾ ਸੀਗਾ ਕਿਉਂਕਿ 26 ਜਨਵਰੀ ਦਾ ਇੱਕ ਪੜਾਅ ਬਹੁਤ ਵੱਡਾ ਸੀਗਾ। ਸ਼ਾਇਦ ਇਹੋ ਲੱਗਦਾ ਸੀਗਾ ਕਿ ਇੱਦਾਂ ਦੀ ਜਿਹੜੀ ਗੱਲਬਾਤ ਹੋਏਗੀ ਜਿਹੜੀ 26 ਜਨਵਰੀ ਵਾਲੀ, ਤਾਂ ਉਸ ਤੋਂ ਬਾਅਦ ਫਿਰ ਦੇਖਾਂਗੇ ਕਿ ਕੀ ਬਣਦਾ। ਤਾਂ ਹੁਣ ਜਦੋਂ ਲੰਘ ਗਿਆ 1 ਫਰਵਰੀ ਵਾਲਾ ਪ੍ਰੋਗਰਾਮ ਜਿਹੜਾ ਉਹ ਟਾਲ ਦਿੱਤਾ ਗਿਆ, ਤਾਂ ਲੋਕ ਇਸ ਕਰਕੇ ਵੀ ਘਰਾਂ ਨੂੰ ਪਰਤ ਰਹੇ ਆ। ਪਰ ਮਤਲਬ ਕਿ ਜੋ ਰਿਊਮਰਸ ਨੇ ਉਹ ਬਹੁਤ ਵੱਡੇ ਪੱਧਰ ਤੇ ਫੈਲਾਏ ਜਾ ਰਹੇ ਆ। ਹਾਲਾਂਕਿ ਮੈਂ ਤੁਹਾਨੂੰ ਦੱਸ ਦੇਵਾਂ ਤੁਹਾਡੀ ਜਾਣਕਾਰੀ ਵਾਸਤੇ, ਦੇਰ ਸ਼ਾਮ ਕੁਛ ਫੁਟੇਜ ਇਸ ਤਰ੍ਹਾਂ ਦੀਆਂ ਸਾਡੇ ਕੋਲ ਪਹੁੰਚੀਆਂ ਜਿਹਦੇ ਵਿੱਚ ਸਿੰਘੂ ਬਾਰਡਰ ਦੇ ਪਿਛਲੇ ਪਾਸੇ ਜੋ ਸਟੇਜ ਹੈ, ਸਟੇਜ ਦੇ ਜਿਹੜਾ ਉਹ ਖਾਲੀ ਜਗ੍ਹਾ ਪਿੱਛੇ ਉੱਥੇ ਬਹੁਤ ਵੱਡੀ ਹੈਵੀ ਡਿਪਲੋਇਮੈਂਟ ਜਿਹੜੀ ਆ ਉਹ ਦੇਖਣ ਨੂੰ ਮਿਲੀ ਉੱਥੇ ਸਿਕਿਉਰਿਟੀ ਫੋਰਸਿਸ ਦੀ। ਤਾਂ ਉਹ ਇੱਕ ਡਰ ਵੀ ਹੈ ਤੇ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਾਰਵਾਈ ਵੱਡੀ ਕਰ ਦਿੱਤੀ ਜਾਵੇ। ਪਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ, ਹਾਲਾਂਕਿ ਠੀਕ ਆ ਕਿ ਦੀਪ ਸਿੱਧੂ ਦੇ ਮਾਮਲੇ ਦੇ ਵਿੱਚ ਹੁਣ ਸਾਰੇ ਪੱਲਾ ਝਾੜ ਕੇ ਨਿਕਲਣਾ ਚਾਹੁੰਦੇ ਆ, ਸਾਰੇ ਜਿਹੜੇ ਆ ਉਹ ਆਪੋ ਆਪਣੀਆਂ ਸੁੱਟਾਂ ਉਹਦੇ ਤੇ ਸੁੱਟ ਕੇ ਤੇ ਸਭ ਕੁਛ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸੰਜੋਣਾ ਚਾਹੁੰਦੇ ਆ, ਸਮੇਟਣਾ ਚਾਹੁੰਦੇ ਆ, ਠੀਕ ਆ। ਪਰ ਮੈਂ ਜਿਵੇਂ ਕਹਿ ਰਿਹਾ ਕਿ ਹਾਲ ਦੀ ਘੜੀ ਉਹ ਇੱਕ ਜਿੱਦਾਂ ਗੰਢ ਧੁੱਪ ਵਾਲਾ ਪ੍ਰੋਸੈਸ ਹੁੰਦਾ ਉਹਦੇ ਵਿੱਚ ਨੇ ਕਿਸਾਨ ਜਥੇਬੰਦੀਆਂ ਵਾਲੇ, ਤੇ ਉਹਨਾਂ ਨੇ ਹੁਣ ਲੋਕਾਂ ਦਾ ਹੌਸਲਾ ਦੁਬਾਰਾ ਜਤਾਉਣ ਦਾ ਯਤਨ ਆਰੰਭ ਕੀਤਾ। ਮੇਰੇ ਖਿਆਲ ਦੇ ਨਾਲ ਹੁਣ ਜਿਵੇਂ ਜਿਵੇਂ 1-2 ਦਿਨ ਤੋਂ ਬਾਅਦ ਸਮਾਂ ਬੀਤੇਗਾ ਤਿਵੇਂ ਤਿਵੇਂ ਲੱਗਦਾ ਹੈ ਕਿ ਇਹ ਅੰਦੋਲਨ ਜਿਹੜਾ ਆਪਣਾ ਭਵਿੱਖ ਨਵੇਂ ਸਿਰੇ ਤੋਂ ਲਿਖਣਾ ਜਿਹੜਾ ਸ਼ੁਰੂ ਕਰ ਦੇਗਾ। ਹਾਲਾਂਕਿ ਬਹੁਤ ਸਾਰੀਆਂ ਹੋਰ ਵੀ ਗੱਲਾਂ ਨੇ, ਹੋਰ ਵੀ ਨਿੱਕੀਆਂ ਨਿੱਕੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਕਿਉਂਕਿ ਸਮੇਂ ਦੀ ਬਾਉਂਡੇਸ਼ਨ ਹੁੰਦੀ ਹੈ। ਪਰ ਸਭ ਤੋਂ ਵੱਡੀ ਖਬਰ ਜੇ ਆਪਾਂ ਇਹੀ ਕਹੀਏ ਸੰਯੁਕਤ ਕਿਸਾਨ ਮੋਰਚੇ ਦੀ, ਤਾਂ ਇਹੋ ਹੀ ਆ, ਉਹਨਾਂ ਨੇ ਐਲਾਨ ਕੀਤਾ ਕਿ ਅੰਦੋਲਨ ਹਰ ਹਾਲ ਦੇ ਵਿੱਚ ਇਹ ਚੱਲੇਗਾ ਹੀ ਚੱਲੇਗਾ।
ਜੀ ਜੀ। ਅਗਲੀ ਗੱਲ ਕਰੀਏ, ਜਿਹੜੀ ਤੁਸੀਂ ਸੰਘਰਸ਼ ਕਮੇਟੀ ਦੀ ਪ੍ਰੈਸ ਕਾਨਫਰੰਸ ਜਿਹੜੀ ਉਹਨਾਂ ਨੇ ਕੀਤੀ ਆ ਜੀ, ਉਹਦੇ ਵਿੱਚ ਇਹਨਾਂ ਨੇ ਹੋਰ ਇਸ ਤੋਂ ਇਲਾਵਾ ਜਿਹੜਾ ਕੀ ਕੁਛ ਆਖਿਆ? ਇੱਕ ਤਾਂ ਜਿਹੜਾ ਪ੍ਰੋਗਰਾਮ ਦੇ ਬਾਰੇ ਤੁਸੀਂ ਜਾਣਕਾਰੀ ਦੇ ਹੀ ਦਿੱਤੀ ਹੈ। ਨਹੀਂ, ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਨਾ ਜਿਹੜੀ, ਇਹ ਅਲੱਗ ਜਥੇਬੰਦੀ ਹੈ ਜਿਹੜੀ, ਠੀਕ ਹੈ ਜੀ। ਉਹਨਾਂ ਦੀ ਅੱਡ ਪ੍ਰੈਸ ਕਾਨਫਰੰਸ ਹੋਈ ਆ, ਉਹਨਾਂ ਦੀ ਪੀਸੀ ਅੱਡ ਹੋਈ ਆ। ਇਹ ਲਾ ਲਓ ਕਿ 11 11:30 ਨੂੰ ਤਾਂ ਜਿਹੜੀ ਸੰਯੁਕਤ ਕਿਸਾਨ ਮੋਰਚਾ ਵਾਲੀ ਆ ਉਹ ਦੇਰ ਸ਼ਾਮ ਹੋਈ ਆ। ਸੋ ਇਹ ਪੀਸੀ ਅਲੱਗ ਹੈ, ਦੋਨੇ ਅਲੱਗ ਨੇ, ਕਿਉਂਕਿ ਹੁਣ ਤਾਂ ਰਸਤੇ ਹੀ ਅਲੱਗ ਹੋ ਗਏ ਜਾਪਦੇ ਆ ਨਾ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ ਹਰਬੰਸ ਸਿੰਘ ਪੰਧੇਰ ਹੋਰਾਂ ਨੂੰ, ਸਤਨਾਮ ਸਿੰਘ ਪੰਨੂ ਹੋਰਾਂ ਨੂੰ ਵੀ ਕਿਹਾ ਕਿ ਇਹ ਗਦਾਰ ਨਿਕਲੇ ਆ, ਮਤਲਬ ਕਿ ਇਸ ਅੰਦੋਲਨ ਨੂੰ ਬਦਨਾਮ ਕਰਨ ਦੇ ਵਿੱਚ ਇਹਨਾਂ ਦੀ ਵੀ ਹਿੱਸੇਦਾਰੀ ਰਹੀ ਆ। ਇਹਨਾਂ ਨੇ ਜੋ ਪ੍ਰੈਸ ਕਾਨਫਰੰਸ ਕੀਤੀ ਹੈ, ਪਹਿਲਾਂ ਉਹਦੇ ਤੇ ਝਾਤਖੋਰੀ ਕਰ ਲਈਏ। ਸਰਵਣ ਸਿੰਘ ਪੰਧੇਰ ਹੋਰੀ, ਸਤਨਾਮ ਸਿੰਘ ਪੰਨੂ ਹੋਰੀ ਬੈਠੇ, ਉਹਨਾਂ ਨੇ ਪਹਿਲਾਂ ਮੀਡੀਆ ਨੂੰ ਕਾਲ ਕੀਤੀ ਕਿ ਅਸੀਂ ਬਈ ਆਪਣਾ ਪੱਖ ਰੱਖਣਾ, ਤਾਂ ਉੱਥੇ ਫਿਰ ਉਹ ਆਏ ਆ। ਮੋਟੀਆਂ ਮੋਟੀਆਂ ਉਹਨਾਂ ਦੀਆਂ ਗੱਲਾਂ ਮੈਂ ਤੁਹਾਨੂੰ ਦੱਸ ਦੇਣਾ ਜੋ ਉਹਨਾਂ ਨੇ ਕਹੀਆਂ। ਉਹ ਕਹਿੰਦੇ ਕਿ ਦੇਖੋ, ਲੱਖਾ ਸਿਧਾਣਾ ਤੇ ਦੀਪ ਸਿੱਧੂ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਨਾਲ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਜੋ ਦੀਪ ਸਿੱਧੂ ਨੇ ਕੀਤਾ ਉਹ ਸਭ ਨੇ ਦੇਖਿਆ। ਫਿਰ ਉਹਨਾਂ ਨੇ ਕਿਹਾ ਕਰਨਾਲ ਬਾਈਪਾਸ ਤੇ ਲੱਖਾ ਸਿਧਾਣਾ ਸਾਡੀ ਜੀਤ 'ਚ ਨਹੀਂ ਸੀਗਾ, ਮਤਲਬ ਕਿ ਜਿਵੇਂ ਹੀ ਆਊਟਰ ਰਿੰਗ ਰੋਡ ਨੂੰ ਅਸੀਂ ਵਧਣਾ ਸ਼ੁਰੂ ਕੀਤਾ, ਲੱਖਾ ਸਿਧਾਣਾ ਸਾਡੇ ਨਾਲ ਨਹੀਂ ਸੀਗਾ। ਅਸੀਂ ਐਲਾਨ ਕੀਤਾ ਸੀਗਾ ਕਿ ਅਸੀਂ ਰਿੰਗ ਰੋਡ ਤੇ ਮਾਰਚ ਕਰਨਾ ਹੈ, ਪੰਧੇਰ ਸਾਹਿਬ ਕਹਿ ਰਹੇ ਆ। ਲਾਲ ਕਿਲੇ ਤੇ ਜੋ ਹੋਇਆ ਉਸ ਕਾਰਨ ਸਾਨੂੰ ਅਫਸੋਸ ਹੈ, ਪੰਧੇਰ ਸਾਹਿਬ ਫਿਰ ਕਹਿ ਰਹੇ। ਲਾਲ ਕਿਲੇ ਤੇ ਜੋ ਕੁਝ ਵੀ ਹੋਇਆ ਅਸੀਂ ਉਹਦੀ ਹਮਾਇਤ ਨਹੀਂ ਕਰਦੇ। ਲਾਲ ਕਿਲੇ ਤੇ ਜਾਣ ਦਾ ਸਾਡਾ ਕੋਈ ਪ੍ਰੋਗਰਾਮ ਨਹੀਂ ਸੀ। ਮਜਨੂ ਕੇ ਟਿੱਲੇ ਤੇ ਅਸੀਂ ਬੇਸ਼ੱਕ ਗਾਲਾਂ ਖਾਧੀਆਂ, ਪਰ ਅਸੀਂ ਜਥੇ ਨੂੰ ਵਾਪਸ ਮੋੜ ਲਿਆ। ਇਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਜਦੋਂ ਅਸੀਂ ਇੱਧਰ ਨੂੰ ਵੜੇ ਹਾਂ ਕਸ਼ਮੀਰੀ ਗੇਟ ਨੂੰ, ਮਤਲਬ ਕਿ ਲਾਲ ਕਿਲੇ ਨੂੰ, ਤਾਂ ਰਸਤੇ ਦੇ ਵਿੱਚ ਗੁਰਦੁਆਰਾ ਮਜਨੂ ਕਾ ਟਿੱਲਾ ਜਿਹੜਾ, ਅਸੀਂ ਉੱਥੇ ਹਿਸਾਬ ਕਿਤਾਬ ਲਾ ਲਿਆ, ਕਿਉਂਕਿ ਬਣਤਾਂ ਬਣਨੀਆਂ ਸ਼ੁਰੂ ਹੋ ਗਈਆਂ। ਅਸੀਂ ਉੱਥੇ ਜਿਵੇਂ ਨੌਜਵਾਨਾਂ ਨੂੰ ਕਿਹਾ ਕਿ ਆਪਾਂ ਹੁਣ ਪਰਤੀਏ ਮੱਥਾ ਟੇਕ ਕੇ ਇੱਥੋਂ, ਤੇ ਸਾਨੂੰ ਗਾਲਾਂ ਉਹਨਾਂ ਨੇ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਕਿ ਤੁਸੀਂ ਡਰਪੋਕ ਹੋ, ਫਲਾਂ ਫਲਾਂ। ਤਾਂ ਉਹਨਾਂ ਨੂੰ ਅਸੀਂ ਵਰਜਿਆ, ਉਹ ਨਹੀਂ ਜਦੋਂ ਟਲੇ, ਫਿਰ ਅਸੀਂ ਆਪਣਾ ਜਿਹੜਾ ਜੱਥਾ ਸੀ ਉਹ ਵਾਪਸ ਕਰ ਲਿਆ। ਮਤਲਬ ਕਿ ਪਹਿਲਾਂ ਲੈ ਗਏ, ਫਿਰ ਕਿਹਾ ਕਿ ਅਸੀਂ ਆਪਣਾ ਜੱਥਾ ਵਾਪਸ ਕਰ ਲਿਆ, ਉਹ ਮੁੰਡੇ ਆਪ ਮਾਰੇ ਹੋ ਗਏ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੀ ਲੜਾਈ ਉਵੇਂ ਦੀ ਉਵੇਂ ਜਾਰੀ ਰਹੇਗੀ। ਨਾਲ ਇੱਕ ਗੱਲ ਕਹੀ ਕਿ ਵਿਚਾਰਾਂ 'ਚ ਮਤਭੇਦ ਬੇਸ਼ੱਕ ਹੋਣ, ਪਰ ਸਾਰੀਆਂ ਜਥੇਬੰਦੀਆਂ ਇਕੱਠੀਆਂ ਰਹਿਣਗੀਆਂ। ਤਾਂ ਜਥੇਬੰਦੀਆਂ ਇਕੱਠੀਆਂ ਰਹਿਣ ਦਾ ਤੇ ਸਵਾਲ ਹੀ ਨਹੀਂ ਬਚਦਾ ਹੁਣ ਇਸ ਟਾਈਮ, ਕਿਉਂਕਿ ਅੱਜ ਜਿਸ ਤਰ੍ਹਾਂ ਇਹਨਾਂ ਪ੍ਰਤੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ, ਮੈਨੂੰ ਨਹੀਂ ਲੱਗਦਾ ਕਿ ਇਹ ਹੁਣ ਉਹਨਾਂ 40 ਜਥੇਬੰਦੀਆਂ ਦਾ ਹਿੱਸਾ ਰਹਿਣਗੇ ਜਿਨ੍ਹਾਂ ਜਥੇਬੰਦੀਆਂ ਨੇ ਟੇਬਲ ਟਾਪ 'ਤੇ ਜਾ ਕੇ ਬੈਠਣਾ ਹੈ। ਤੋ ਇਹ ਮੇਰੇ ਖਿਆਲ ਦੇ ਨਾਲ ਬਹੁਤ ਵੱਡੀ ਗੱਲ ਹੋਏਗੀ। ਤਾਂ ਇਹਨਾਂ ਦਾ ਅੰਦੋਲਨ ਕਿਸ ਤਰ੍ਹਾਂ ਦਾ ਹੋਏਗਾ ਪਤਾ ਨਹੀਂ ਹੈ ਮੈਨੂੰ, ਪਰ ਨੇੜ ਦੇ ਸਮੇਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇਹ ਇਕੱਠੇ ਬੈਠਣਗੇ। ਇਹ ਜੋ ਮਰਜ਼ੀ ਕਹਿੰਦੇ ਆ, ਕਹਿੰਦੇ ਜੀ ਦੇਖੋ ਜਥੇਬੰਦੀਆਂ ਇਕੱਠੀਆਂ ਰਹਿਣਗੀਆਂ। ਜਦ ਜਥੇਬੰਦੀਆਂ ਨੇ ਇਕੱਠਿਆਂ ਰਹਿਣਾ ਤਾਂ ਫਿਰ ਲਹਿਦਾ ਪ੍ਰੋਗਰਾਮ ਦੇਣ ਦਾ ਕੀ ਫਾਇਦਾ। ਪਰ ਇਹਨਾਂ 'ਤੇ ਸਭ ਤੋਂ ਵੱਡਾ ਦੋਸ਼ ਹੈ ਜਿਹੜਾ ਉਹ ਅੱਜ ਇਹ ਲੱਗਿਆ ਕਿ ਰਾਜੇਵਾਲ ਨੇ ਆਖਿਆ ਕਿ ਜਿੱਦਣ ਪਰੇਡ ਸੀਗੀ ਉਸ ਤੋਂ ਕੁਝ ਘੰਟੇ ਪਹਿਲਾਂ ਅੱਧੀ ਰਾਤ ਨੂੰ ਇਹਨਾਂ ਦੇ ਟੈਂਟ ਦੇ ਵਿੱਚ ਪੁਲਿਸ ਅਫਸਰ ਆਏ ਆ। ਕਈ ਕੀ ਗੱਲਬਾਤ ਹੋਈ ਆ, ਕਿੰਨੇ 'ਚ ਇਹਨਾਂ ਦਾ ਸੌਦਾ ਹੋਇਆ, ਮਤਲਬ ਕਿ ਆਹ ਸ਼ਬਦ ਉਹਨਾਂ ਦੇ ਮੈਂ ਕੋਟ ਕਰ ਰਿਹਾ। ਉਹਨਾਂ ਨੇ ਕਿਹਾ ਕਿੰਨੇ 'ਚ ਸੌਦਾ ਹੋਇਆ, ਸਭ ਕੁਛ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜੂਗਾ। ਹੁਣ ਇਹ ਗੱਲ ਕਹਿੰਦੇ। ਦੂਜੀ ਗੱਲ ਜਿਹੜੀ ਆ, ਪੰਧੇਰ ਸਾਹਿਬ ਕਹਿੰਦੇ ਆ ਕਿ ਦੇਖੋ ਜੀ ਸਾਡਾ ਲਾਲ ਕਿਲੇ ਤੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀਗਾ, ਪਰ ਇਹ ਖੁਦ ਵੀ ਲਾਲ ਕਿਲੇ ਤੇ ਗਏ ਨੇ। ਲਾਲ ਕਿਲੇ ਤੇ ਜਾ ਕੇ ਇਹਨਾਂ ਦਾ ਵੀਡੀਓ ਵੀ ਉਹ ਵੇਖਿਆ ਸਭ ਨੇ ਕਿ ਕਿਸ ਤਰ੍ਹਾਂ ਕਹਿ ਰਹੇ ਸੀਗੇ ਕਿ ਆਜੋ ਇੱਥੇ ਮੋਰਚਾ ਲੱਗਣਾ ਚਾਹੀਦਾ, ਇੱਥੇ ਮੋਰਚਾ ਲੱਗਣਾ ਚਾਹੀਦਾ। ਪਰ ਜਿਵੇਂ ਹੀ ਉਹਨਾਂ ਨੇ ਝੰਡਾ ਚੜਾ ਦਿੱਤਾ, ਦੇਖੋ ਅੰਦਰ ਦੀ ਗੱਲ ਤੇ ਇਹ ਆ ਕਿ ਸਰਵਣ ਸਿੰਘ ਪੰਧੇਰੂ ਦੀ ਜੋ ਮਰਜ਼ੀ ਕਹੀ ਜਾਂਦੇ ਆ, ਪਰ ਇਹਨਾਂ ਦਾ ਪ੍ਰੋਗਰਾਮ ਇਹੀ ਸੀਗਾ ਕਿ ਇੱਕ ਵਾਰੀ ਅਸੀਂ ਦਿੱਲੀ ਦੇ ਵਿੱਚ ਵੜਨਾ ਤੇ ਦਿੱਲੀ 'ਚ ਮੋਰਚਾ ਸ਼ੁਰੂ ਕਰ ਦਈਏ। ਪਰ ਜਿਵੇਂ ਹੀ ਲਾਲ ਕਿਲੇ ਤੇ ਉਹ ਝੰਡੇ ਵਾਲੀ ਘਟਨਾ ਵਾਪਰੀ ਆ, ਤਿਵੇਂ ਹੀ ਇਹਨਾਂ ਦੀਆਂ ਹਵਾਈਆਂ ਉੱਡ ਗਈਆਂ ਕਿ ਇਹ ਮਾਮਲਾ ਪੁੱਠਾ ਪੈ ਗਿਆ। ਤਾਂ ਫਿਰ ਇਹਨਾਂ ਨੇ ਆਪਣਾ ਜਿਹੜਾ ਰਣਨੀਤਿਕ ਪੈਂਤੜਾ ਸੀ ਉਹ ਬਦਲਿਆ। ਇਹ ਅੰਦਰ ਦੀਆਂ ਗੱਲਾਂ ਨਿਕਲ ਕੇ ਆ ਰਹੀਆਂ ਨੇ ਕਿ ਜ਼ਾਹਰਾ ਤੌਰ ਤੇ ਇਹਨਾਂ ਨੇ ਕੁਛ ਨਹੀਂ ਕਿਹਾ, ਪਰ ਅੰਦਰ ਖਾਤੇ ਤਿਆਰੀ ਸੀਗੀ ਕਿ ਅਸੀਂ ਉੱਥੋਂ ਤੱਕ ਪਹੁੰਚਣਾ ਵਾ। ਤਾਂ ਕਿਤੇ ਇਹ ਚੱਲਦੀ ਸੀਗੀ ਗੱਲ ਇਹਨਾਂ ਦੇ ਜ਼ਹਿਨ ਦੇ ਵਿੱਚ। ਹੁਣ ਉਹਦੇ 'ਚ ਪਤਾ ਨਹੀਂ ਕੌਣ ਕੌਣ ਸ਼ਾਮਲ ਨੇ, ਕਿਹਦੀ ਸ਼ਮੂਲੀਅਤ ਆ। ਇਹ ਗੱਲਾਂ ਜਿਹੜੀਆਂ ਅੱਜ ਸਾਰਾ ਦਿਨ ਚੱਲਦੀਆਂ ਰਹੀਆਂ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸਟੇਜ ਤੋਂ ਸਿੱਧੇ ਸ਼ਬਦੀ ਹਮਲੇ ਹੋਏ ਇਹਨਾਂ ਵਿਰੁੱਧ, ਤਾਂ ਦੂਸਰੇ ਪਾਸੇ ਲੋਕ ਵੀ ਗੱਲਾਂ ਕਰਦੇ ਰਹੇ
ਲੋਕ ਵੀ ਅੰਦਰ ਦੀਆਂ ਜਿਹੜੀਆਂ ਗੱਲਾਂ ਸੀ ਹੌਲੀ ਹੌਲੀ ਜਿਹੜੇ ਉੱਥੋਂ ਮੋਰਚੇ 'ਚੋਂ ਰਹਿ ਕੇ ਆਏ ਉਹ ਵੀ ਕਰਦੇ ਰਹੇ ਨੇ ਇਸ ਤਰ੍ਹਾਂ ਦੀਆਂ। ਤਾਂ ਖੈਰ ਇਹਨਾਂ ਨੂੰ ਸੋਚਣਾ ਚਾਹੀਦਾ ਸੀਗਾ ਕਿ ਦੇਖੋ ਜਿਸ ਤਰ੍ਹਾਂ ਦੀ ਤੁਸੀਂ ਕਾਲ ਦੇ ਰਹੇ ਸੀਗੇ, ਨੌਜਵਾਨੀ ਆਪ ਮੁਹਾਰੇ ਤੁਹਾਡੇ ਵੱਲ ਇੱਧਰ ਉੱਲ ਰਹੀ। ਤੁਹਾਨੂੰ ਵੀ ਪਤਾ ਕਿ ਨੌਜਵਾਨੀ ਤੇ ਪਾਣੀ 'ਚ ਕੋਈ ਬਹੁਤਾ ਫਰਕ ਨਹੀਂ ਹੁੰਦਾ। ਮਤਲਬ ਕਿ ਜਿੱਦਾਂ ਪਾਣੀ ਕੰਢਿਆਂ ਦੇ ਵਿੱਚ ਰਹੇ ਤਾਂ ਉਹ ਬਹੁਤ ਉਹ ਖੁਸ਼ਹਾਲੀ ਦਿੰਦਾ ਹੈ, ਕੰਢੇ ਤੋੜ ਕੇ ਉਹ ਬਾਹਰ ਆ ਜਾਵੇ, ਮਤਲਬ ਅਨੁਸ਼ਾਸਨ ਤੋੜ ਕੇ ਬਾਹਰ ਆ ਜਾਵੇ ਤੇ ਫਿਰ ਤਬਾਹੀ ਹੋ ਤਬਾਹੀ ਹੈ। ਇਹਨਾਂ ਨੂੰ ਇਹ ਸੋਚਣਾ ਚਾਹੀਦਾ ਸੀਗਾ ਕਿ ਤੁਸੀਂ ਕਾਲ ਦਿੱਤੀ, ਤੁਸੀਂ ਕਿਹਾ ਕਿ ਆਊਟਰ ਰਿੰਗ ਰੋਡ ਤੇ ਜਾਣਾ ਹੀ ਜਾਣਾ, ਅਸੀਂ ਹਰ ਹਾਲ ਦੇ ਵਿੱਚ ਪਹੁੰਚਾਂਗੇ। ਉਹ ਇੱਕ ਜ਼ਿੱਦ ਜਿਹੜੀ ਸੀਗੀ ਤੁਹਾਡੀ, ਕਿਤੇ ਨਾ ਕਿਤੇ ਉਹ ਤੁਹਾਨੂੰ ਦਾਗਦਾਰ ਜ਼ਰੂਰ ਕਰ ਗਈ ਹੈ। ਤੁਹਾਡੇ ਤੇ ਦਾਗ ਹੈ ਕਿ ਤੁਸੀਂ ਉਹਨਾਂ ਨੂੰ ਲੈ ਕੇ ਗਏ ਹੋ। ਹਾਲਾਂਕਿ ਦੀਪ ਸਿੱਧੂ ਜਾਂ ਲੱਖਾ ਸਿਧਾਣਾ ਉਹ ਠੀਕ ਹੈ, ਸਟੇਜ ਤੇ ਆਉਂਦੇ ਆ ਇੱਕ ਰਾਤ ਪਹਿਲਾਂ ਐਲਾਨ ਕਰਦੇ ਆ ਕਿ ਅਸੀਂ ਚੱਲਾਂਗੇ, ਪਰ ਜਿਸ ਤਰ੍ਹਾਂ ਦੀ ਤੁਸੀਂ ਕਾਹਲੀ ਮਚਾਈ ਕਿ ਹਾਲੇ ਲੋਕ ਉੱਠਦੇ ਹੀ ਪਏ ਸੀ, ਤੁਸੀਂ ਬੈਰੀਕੇਡ ਤੋੜ ਕੇ ਉੱਧਰ ਨੂੰ ਤੁਰ ਵੀ ਪਏ। ਇਸ ਤੋਂ ਪਹਿਲਾਂ ਕਿ ਚੀਜ਼ਾਂ ਨੂੰ ਸਮਝਿਆ ਜਾਂਦਾ, ਤੁਸੀਂ ਤੇ ਉੱਧਰ ਨੂੰ ਕੂਚ ਕਰ ਗਏ ਸੀਗੇ। ਹੁਣ ਜੋ ਮਰਜ਼ੀ ਕਹੀ ਜਾਓ, ਪਰ ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਜੋ ਸਾਰਾ ਘਟਨਾਕ੍ਰਮ ਵਾਪਰਿਆ, ਤੇ ਕੋਈ ਗੱਲ ਮੈਂ ਵਾਰ-ਵਾਰ ਕਹਿੰਦਾ ਕਿ ਝੰਡੇ ਦੀ ਨਹੀਂ ਹੈ। ਕਿਹੜਾ ਲਾਲ ਕਿਲ੍ਹਾ ਉੱਥੋਂ ਖੱਜ ਕੇ ਲੈ ਆਏ, ਕਿਹੜਾ ਸਦਾ ਲਈ ਉੱਥੇ ਕੋਈ ਉਹਨਾਂ ਨੇ ਪੱਕਾ ਝੰਡਾ ਗੱਡ ਦਿੱਤਾ। ਰੌਲਾ ਇਹ ਹੈ ਕਿ ਉਸ ਤੋਂ ਬਾਅਦ ਦਾ ਜਿਹੜਾ ਪ੍ਰਭਾਵ ਪਿਆ, ਉਸ ਤੋਂ ਬਾਅਦ ਦੀ ਜਿਹੜੀ ਐਜੀਟੇਸ਼ਨ ਦੀ ਕਹਿ ਲਓ ਕਿ ਹਾਲਤ ਹੋਈ ਆ, ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਤੁਸੀਂ ਐਡੀ ਸੌਖਿਆਂ ਤਰੀਕੇ ਦੇ ਨਾਲ ਲੈ ਕੇ ਤੇ ਮੁਕਤ ਨਹੀਂ ਹੋ ਸਕਦੇ। ਉਹਦਾ ਬਹੁਤ ਨੁਕਸਾਨ ਹੋਇਆ, ਬਹੁਤ ਵੱਡੀ ਛਵੀ ਨੁਕਸਾਨੀ ਗਈ ਹੈ। ਤੁਸੀਂ ਇਹ ਦੇਖੋ ਨਾ ਕਿ ਅਦਾਲਤ ਦੇ ਵਿੱਚ ਕੱਲ੍ਹ ਨੂੰ ਜਾਣਗੇ ਤਾਂ ਉੱਥੇ ਪੱਖ ਕਮਜ਼ੋਰ ਹੈ, ਟੇਬਲ ਤੇ ਜਾਣਗੇ ਉੱਥੇ ਪੱਖ ਕਮਜ਼ੋਰ ਆ। ਲੋਕ ਜਿਹੜੀ ਹਮਦਰਦੀ ਰੱਖ ਰਹੇ ਸੀ ਉਹਦਾ ਕਿਤੇ ਨਾ ਕਿਤੇ ਖੋਰਾ ਲੱਗ ਗਿਆ। ਸਾਰੀਆਂ ਚੀਜ਼ਾਂ ਜਿਹੜੀਆਂ ਉਹ ਉਲਟ ਗਈਆਂ ਨੇ। ਇਹਨਾਂ ਨੇ ਮਾਫੀ ਜ਼ਰੂਰ ਮੰਗੀ ਹੈ। ਮੈਂ ਜਾਂਦਾ ਇਸ ਖਬਰ ਤੋਂ ਤੁਹਾਨੂੰ ਰੂਬਰੂ ਜ਼ਰੂਰ ਕਰਵਾ ਦੇਵਾਂ ਕਿ ਇਹਨਾਂ ਨੇ ਗਲਤੀ ਮੰਨੀ ਹੈ ਕਿ ਸਾਡੀ ਗਲਤੀ ਆ, ਅਸੀਂ ਮਾਫੀ ਮੰਗਦੇ ਹਾਂ। ਪਰ ਨਾਲ ਇਹ ਕਿਹਾ ਕਿ ਸਾਡੇ ਸਾਰੇ ਕੁਛ ਨਹੀਂ ਰਿਹਾ, ਦੀਪ ਸਿੱਧੂ ਇਹ ਸਾਰਾ ਕੁਛ ਕਰ ਗਿਆ ਉੱਥੋਂ, ਮਤਲਬ ਕਿ ਦੀਪ ਸਿੱਧੂ ਵਲ ਕੇ ਲੈ ਗਿਆ ਮੁੰਡਿਆਂ ਨੂੰ। ਤੇ ਜਦੋਂ ਲਿਜਾ ਰਿਹਾ ਸੀਗਾ ਤੁਸੀਂ ਉਦੋਂ ਵੀ ਵੀਡੀਓ ਪਾ ਦਿੰਦੇ ਕਿ ਭਾਈ ਆਹ ਕਰਤੂਤ ਹੋ ਰਹੀ ਹੈ ਸਾਡੇ ਨਾਲ। ਲੈ ਕੇ ਤੁਸੀਂ ਗਏ, ਅਗਵਾਈ ਤੁਹਾਡੀ ਸੀ, ਝੰਡਾ ਤੁਹਾਡਾ ਸੀਗਾ, ਜਥੇਬੰਦੀ ਤੁਹਾਡੀ ਸੀਗੀ, ਅੱਗੋਂ ਕੋਈ ਬੰਦਾ ਇਸ ਤਰ੍ਹਾਂ ਵਲ ਕੇ ਲੈ ਗਿਆ ਕਿਸੇ ਨੂੰ, ਸਮਝ ਤੋਂ ਪਰੇ ਦੀ ਗੱਲ ਹੈ। ਖੈਰ ਜੋ ਵੀ ਆ, ਇਹ ਅੱਜ ਸਫਾਈਆਂ ਦੇਣ ਦਾ ਹੀ ਦੌਰ ਸੀਗਾ, ਲੈ ਲੈਣੀਆਂ ਚਾਹੀਦੀਆਂ। ਜੀ, ਅਗਲੀ ਗੱਲ ਕਰੀਏ, ਦਿੱਲੀ ਪੁਲਿਸ ਕਮਿਸ਼ਨਰ ਦਾ ਬਿਆਨ ਆ ਗਿਆ, ਕਹਿੰਦੇ ਕਿਸਾਨਾਂ ਨੇ ਸ਼ਰਾਰਤੀ ਅਨਸਰਾਂ ਨੂੰ ਕੀਤਾ ਅੱਗੇ। ਹਾਂਜੀ ਦੇਖੋ, ਗੱਲ ਇਹ ਆ ਕਿ ਇਸ ਵੇਲੇ ਮੈਂ ਤਾਂ ਸਮਝਦਾ ਕਿ ਪ੍ਰੈਸ ਕਾਨਫਰੰਸਾਂ ਦਾ ਹੜ੍ਹ ਹੀ ਆਇਆ। ਪ੍ਰੈਸ ਕਾਨਫਰੰਸਾਂ ਦਾ ਹੜ੍ਹ ਇਹ ਆ ਕਿ ਜਿੱਦਾਂ ਕਹਿ ਲਓ ਇਸ ਟਾਈਮ ਪ੍ਰੈਸ ਕਾਨਫਰੰਸ ਇਹ ਹੋ ਕੇ ਹਟੀ, ਫਿਰ ਕਿਸਾਨਾਂ ਤੋਂ ਬਾਅਦ ਕਿਤੇ ਨਾ ਕਿਤੇ ਉਹ ਆ ਗਈ ਪ੍ਰੈਸ ਕਾਨਫਰੰਸ ਪ੍ਰਕਾਸ਼ ਜਾਵੜੇਕਰ ਦੀ, ਉਹਨਾਂ ਨੇ ਸੂਈ ਜਿਹੜੀ ਆ ਉਹ ਕਾਂਗਰਸ ਤੇ ਧਰ ਦਿੱਤੀ। ਇਸ ਤਰ੍ਹਾਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਜੁੜ ਗਈਆਂ। ਮਤਲਬ ਕਿ ਅੱਜ ਜਿਵੇਂ ਕਹਿ ਲਓ ਕਿ ਹਰੇਕ ਧਿਰ ਨੇ ਆਪੋ ਆਪਣਾ ਪੱਖ ਰੱਖਣਾ ਸ਼ੁਰੂ ਕੀਤਾ। ਤਾਂ ਦਿੱਲੀ ਪੁਲਿਸ ਨੇ ਵੀ ਪੱਖ ਰੱਖਿਆ, ਪਰ ਉਸ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਅੱਜ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਤੇ ਕਾਰਵਾਈ ਹੋ ਗਈ ਆ। ਆਲਮੋਸਟ ਜਿੰਨੇ ਵੀ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਆ, ਸਾਰਿਆਂ ਤੇ FIR ਜਿਹੜੀ ਲੌਂਚ ਕਰ ਦਿੱਤੀ ਗਈ ਆ। ਉਹਦੇ ਵਿੱਚ ਡਕੈਤੀ, ਉਹਦੇ ਵਿੱਚ ਇਰਾਦਾ ਕਤਲ, ਪਬਲਿਕ ਪ੍ਰਾਪਰਟੀ ਦਾ ਭੰਨ ਤੋੜ ਵਗੈਰਾ ਵਗੈਰਾ, ਇਹ ਤਾਂ ਸਭ ਕੁਛ ਆਉਣਾ ਹੀ ਆਉਣਾ, ਤੁਸੀਂ ਸਮਝ ਲਓ। ਤਾਂ ਇਹ ਪਰਚਾ ਜਿਹੜਾ ਦਰਜ ਕਰ ਦਿੱਤਾ ਗਿਆ। ਹਾਲਾਂਕਿ ਗ੍ਰਿਫਤਾਰੀ ਦਾ ਇਮਕਾਨ ਘੱਟ ਆ, ਕਿਉਂਕਿ ਇਹੋ ਜਿਹੇ ਕਰੌੜ ਦੇ ਵਿੱਚੋਂ, ਇਹੋ ਜਿਹੇ ਰਸ਼ ਦੇ ਵਿੱਚੋਂ ਗ੍ਰਿਫਤਾਰੀ ਕਰਨੀ ਜਿਹੜੀ ਆ ਸੌਖਾਲੀ ਨਹੀਂ ਹੁੰਦੀ। ਪਰ ਪਰਚਾ ਜਿਹੜਾ ਹੈ ਕਈ ਵਾਰ ਰਣਨੀਤਿਕ ਪੈਂਤੜੇ ਤਹਿਤ ਪੁਲਿਸ ਦਰਜ ਕਰਦੀ ਹੈ ਕਿ ਲੋਕ ਡਰ ਜਾਣ, ਇਹਨਾਂ ਦੇ ਪਰਿਵਾਰ ਡਰ ਜਾਣ, ਜਾਂ ਜਿਹੜੇ ਆਉਣਾ ਚਾਹੁੰਦੇ ਆ ਮੋਰਚੇ ਦੇ ਵਿੱਚੋਂ ਉਹਨਾਂ ਦੇ ਵਿੱਚ ਦਹਿਲ ਜਾਵੇ ਕਿ ਅਸੀਂ ਉੱਥੇ ਗਏ ਤਾਂ ਪੁਲਿਸ ਜਿਹੜੀ ਆ ਉਹ ਸਖਤੀ ਕਰ ਸਕਦੀ ਵਗੈਰਾ ਵਗੈਰਾ। ਹੁਣ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਕਿ ਦਿੱਲੀ ਪੁਲਿਸ ਨੇ ਜੋ ਕੀਤਾ, ਤਾਂ ਉਹਦੇ ਵਿੱਚ ਇਹਨਾਂ ਨੇ ਇੱਕ ਤੇ ਗੱਲ ਕਹੀ ਹੈ ਕਿ ਦੇਖੋ ਜੀ ਸਾਡੇ ਤਕਰੀਬਨ 400 ਜਵਾਨ ਜਿਹੜੇ ਫੱਟੜ ਹੋਏ ਆ, ਉਹਦੇ ਵਿੱਚੋਂ ਕੁਛ ਜਿਹੜੇ ਆ ਸੀਰੀਅਸ ਆ। ਪਰ ਦੂਸਰੇ ਪਾਸੇ ਜਿਹੜੀਆਂ ਰਿਪੋਰਟਾਂ ਆ ਰਹੀਆਂ ਕਿ ਇਹਨਾਂ ਦੇ 11-12 ਜਵਾਨ ਗਏ ਸੀ ਹਸਪਤਾਲ ਦੇ ਵਿੱਚ। ਤੇ ਇਹ ਬੋਲ ਰਹੇ ਸੀ ਕਿਸਾਨ ਆਗੂ ਪ੍ਰੈਸ ਕਾਨਫਰੰਸ ਦੇ ਵਿੱਚ। ਉਹਨਾਂ ਨੇ ਇੱਕ ਪਰਟੀਕੂਲਰ ਇਲਾਕੇ ਦੀ ਗੱਲ ਕੀਤੀ ਹੈ ਕਿ ਜਿੱਥੇ ਝੜਪ ਹੋਈ ਆ, ਤਾਂ ਉੱਥੇ ਸ਼ਾਇਦ ਰਾਮ ਮਨੋਹਰ ਲੋਹੀਆ ਜਾਂ ਪਤਾ ਨਹੀਂ, ਮੈਨੂੰ ਯਾਦ ਨਹੀਂ ਹੈ, ਕਿਸੇ ਹਸਪਤਾਲ ਦਾ ਨਾਂ ਲਿਆ ਸੀ, ਬਹੁਤ ਵੱਡੇ ਹਸਪਤਾਲ ਦਾ,
ਉਹਦੇ ਵਿੱਚ ਇਹਨਾਂ ਦੇ 15-16 ਬੰਦੇ ਗਏ, ਜਿਹਦੇ ਵਿੱਚੋਂ 12-13 ਜਦੇ ਹੀ ਵਾਪਸ ਕਰ ਦਿੱਤੇ ਗਏ, ਮਤਲਬ ਕਿ ਮਾਈਨਰ ਇੰਜਰੀ ਸੀਗੀ। ਇਸ ਤਰ੍ਹਾਂ ਉਹ ਗੱਲਬਾਤ ਕਰ ਰਹੇ ਸੀਗੇ। ਪਰ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ, ਉਹ ਇਹ ਕਹੀ ਹੈ ਕਿ ਦੇਖੋ ਜੀ, ਸਾਡੀਆਂ ਲਗਾਤਾਰ ਇਹਨਾਂ ਦੇ ਨਾਲ ਮੀਟਿੰਗਾਂ ਹੋਈਆਂ ਸੀਗੀਆਂ, ਅਸੀਂ ਇਹਨਾਂ ਨੂੰ ਸਿਕਿਉਰਿਟੀ, ਮੈਡੀਕਲ, ਸਬਜ਼ੀ ਵਗੈਰਾ ਸਹੂਲਤ ਦੇਣ ਦਾ ਵਾਅਦਾ ਕੀਤਾ ਸੀਗਾ, ਕਿਹਾ ਸੀਗਾ ਪਹਿਲਾਂ ਅਸੀਂ ਕਿ 26 ਤੋਂ ਇਲਾਵਾ ਕੋਈ ਤਰੀਕ ਰੱਖ ਲਓ, ਪਰ ਇਹਨਾਂ ਨੇ ਇਨਕਾਰ ਕਰ ਦਿੱਤਾ। ਅਸੀਂ ਇਹਨਾਂ ਨੂੰ 3 ਰੂਟ ਦਿੱਤੇ ਸੀਗੇ, ਪਰ ਇਹਨਾਂ ਨੇ ਜੋ NOC ਮਤਲਬ ਕਿ ਸਾਨੂੰ ਦਿੱਤੀ ਸੀ, ਜੋ ਸਾਡਾ ਹਦਾਇਤਨਾਮਾ ਸੀਗਾ, ਉਹਨੂੰ ਬਰੀਚ ਕਰ ਦਿੱਤਾ, ਕਿਉਂਕਿ 5000 ਤੋਂ ਜ਼ਿਆਦਾ ਟਰੈਕਟਰ ਰੈਲੀ ਵਿੱਚ ਨਹੀਂ ਸੀ ਆਉਣੇ ਚਾਹੀਦੇ, ਇਹਨਾਂ ਕੋਲ ਕੋਈ ਤਿਉਹਾਰ ਨਹੀਂ ਸੀ ਹੋਣਾ ਚਾਹੀਦਾ। ਸੋ ਇਹ ਸਾਰੀਆਂ ਇਹਨਾਂ ਨੇ ਸ਼ਰਤਾਂ ਜਿਹੜੀਆਂ ਉਹ ਤੋੜੀਆਂ, ਇਸ ਕਰਕੇ ਹੁਣ ਇਹਨਾਂ ਤੇ ਕਾਰਵਾਈ ਹੋਏਗੀ। ਮਤਲਬ ਕਿ ਦਿੱਲੀ ਪੁਲਿਸ ਨੇ ਸਾਫ਼ ਕਰ ਦਿੱਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦੇ ਖਿਲਾਫ ਕਾਰਵਾਈ ਹੋਏਗੀ। ਇਸ ਤੋਂ ਇਲਾਵਾ ਹਰਿਆਣੇ ਦੇ ਵਿੱਚ ਵੀ ਪਲਵਲ ਦੇ ਅੰਦਰ ਮੇਰੇ ਖਿਆਲ ਦੇ ਨਾਲ ਮਾਮਲਾ ਦਰਜ ਕੀਤਾ ਗਿਆ, ਜਿਹਦੇ ਵਿੱਚ ਕਾਫੀ ਵੱਡੀ ਤਾਦਾਦ ਹੈ ਜਿਹੜੇ ਨਾਮਜ਼ਦ ਹੋਏ ਆ। ਇਸ ਤੋਂ ਇਲਾਵਾ ਖਬਰ ਇਹ ਵੀ ਆ ਰਹੀ ਆ ਕਿ ਦਿੱਲੀ ਪੁਲਿਸ ਨੇ 200 ਦੇ ਕਰੀਬ ਬੰਦੇ ਜਿਹੜੇ ਉਹ ਡਿਟੇਨ ਕੀਤੇ ਆ। ਇਸ ਤੋਂ ਇਲਾਵਾ 25-30 ਜਿਹੜੇ ਆ ਉਹ ਇਹਨਾਂ ਨੇ ਗ੍ਰਿਫਤਾਰ ਵੀ ਕਰ ਲਏ ਆ। ਇਹ ਉਹ ਹੋ ਸਕਦੇ ਆ ਜਿਹੜੇ ਅੰਦਰ ਵੜੇ ਸੀਗੇ ਦਿੱਲੀ ਦੇ ਵਿੱਚ, ਜਿਹੜੇ ਕਿ ਕਹਿ ਲਓ ਕਿ ਝੜਪਾਂ ਦੇ ਵਿੱਚ ਸ਼ਾਮਲ ਹੋ ਸਕਦੇ, ਜਾਂ ਲਾਲ ਕਿਲੇ ਤੱਕ ਪਹੁੰਚੇ ਹੋ ਸਕਦੇ ਆ। ਲਾਲ ਕਿਲੇ ਬਾਰੇ ਇੱਕ ਹੋਰ ਵੀ ਗੱਲ ਨਿਕਲ ਕੇ ਆਈ ਕਿ ਅੱਜ ਜਗਬਾਣੀ ਤੇ ਇੱਕ ਮੁੰਡਾ ਜਿਹੜਾ ਉਹ ਇੰਟਰਵਿਊ ਦਿੰਦਾ ਹੋਇਆ ਦਿਖਾਈ ਦਿੱਤਾ, ਉਹਨੇ ਹੱਥ 'ਚ ਗੋਲੀ ਦਾ ਖੋਲ ਵੀ ਦਿਖਾਇਆ। ਉਹ ਕਹਿੰਦਾ ਕਿ ਇਹ ਸਾਰੇ ਫਾਇਰ ਜਿਹੜੇ ਸੀਗੇ ਪੁਲਿਸ ਵੱਲੋਂ ਦਿੱਲੀ ਰੈੱਡ ਫੋਰਟ ਦੇ ਅੰਦਰ ਕੀਤੇ ਗਏ ਆ। ਉਹਨੇ ਵੀਡੀਓ ਵੀ ਦਿਖਾਇਆ, ਉਹ ਕਹਿੰਦਾ ਕਿ ਇੱਕ ਮੌਤ ਹੋਈ ਆ ਔਰ ਇਸ ਨੌਜਵਾਨ ਨੂੰ ਅਸੀਂ ਜ਼ਖਮੀ ਹਾਲਤ 'ਚ ਆਪ ਚੱਕਿਆ ਸੀਗਾ। ਇਸ ਤੋਂ ਇਲਾਵਾ ਉਹਨੇ ਕਿਹਾ ਕਿ 30 ਤੋਂ 35 ਰਾਊਂਡ ਫਾਇਰ ਜਿਹੜੇ ਆ ਉਹ ਹੋਏ ਸੀਗੇ। ਤੇ ਇਸ ਤੋਂ ਇਲਾਵਾ ਜਿਹੜੀ ਗੱਲ ਕਹੀ ਉਹਨਾਂ ਨੇ ਕਿ ਕੁਝ ਹੋਰ ਵੀ ਬੰਦੇ ਫੱਟੜ ਹੋਏ ਆ। ਤਾਂ ਦੂਸਰੀ ਮੰਜ਼ਿਲ ਦੀ ਉਹ ਗੱਲ ਕਰ ਰਹੇ ਸੀਗੇ ਕਿ ਜਦੋਂ ਅਸੀਂ ਹੇਠੋਂ ਉੱਤੇ ਗਏ ਹਾਂ ਤਾਂ ਉੱਥੇ ਇਹ ਜਿਹੜੀ ਗੋਲੀਬਾਰੀ ਜਾਂ ਫਾਇਰਿੰਗ ਜਿਹੜੀ ਉਹ ਹੋਈ ਆ। ਇਹਦੀ ਪੁਸ਼ਟੀ ਦੇਖੋ ਕੋਈ ਅਧਿਕਾਰਤ ਤੌਰ ਤੇ ਤਾਂ ਸਾਹਮਣੇ ਨਹੀਂ ਆਈ। ਦਿੱਲੀ ਪੁਲਿਸ ਨੇ ਕਾਨਫਰੰਸ ਕੀਤੀ, ਉਹਦੇ 'ਚ ਇਹਦਾ ਕੋਈ ਜ਼ਿਕਰ ਨਹੀਂ ਕੀਤਾ। ਪਰ ਡੱਲੇਵਾਲ ਜਦੋਂ ਬੋਲ ਰਹੇ ਸੀ, ਉਹਨਾਂ ਨੇ ਕਿਹਾ ਕਿ ਇੱਕ ਮੌਤ ਦੀ ਪੁਸ਼ਟੀ ਹੋ ਗਈ ਆ। ਵੀ ਉਹ ਜਦੋਂ ਮੌਤਾਂ ਦੀ ਗੱਲ ਕਰ ਰਹੇ ਸੀਗੇ ਕਿ ਸਾਡੇ ਪੁੱਤਰਾਂ ਵਰਗੇ ਅਸੀਂ ਇਹਨਾਂ ਦਾ ਕਿੱਦਾਂ ਨੁਕਸਾਨ ਕਰਾ ਦਈਏ, ਕਾਫੀ ਜਜ਼ਬਾਤੀ ਤਕਰੀਰਾਂ ਕਰ ਰਹੇ ਸੀਗੇ। ਤਾਂ ਹੁਣ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਕਿੰਨੀ ਕੈਜੁਅਲਟੀ ਹੋਈ ਹੈ, ਪਰ ਇਹ ਕਿਹਾ ਕਿ ਇੱਕ ਮੌਤ ਦੀ ਸਾਡੇ ਕੋਲ ਪੱਕੀ ਖਬਰ ਆ। ਤਾਂ ਹੁਣ ਉੱਥੇ ਮੌਤ ਹੋਈ ਹੈ, ਅਧਿਕਾਰਤ ਤੌਰ ਤੇ ਦੀ ਕੋਈ ਜਾਣਕਾਰੀ ਨਹੀਂ ਹੈ, ਕੁਛ ਵੀ ਨਹੀਂ ਹੈ। ਕਿੰਨੇ ਬੰਦੇ ਫੜੇ ਗਏ ਆ, ਕਿੱਥੋਂ ਦੇ ਫੜੇ ਗਿਆ, ਇਹਦੀ ਵੀ ਕੋਈ ਜਾਣਕਾਰੀ ਨਹੀਂ। ਸੋ ਲਿਹਾਜ਼ਾ ਆਪਣੇ ਕੋਲ ਜੋ ਇਨਫੋਰਮੇਸ਼ਨ ਇਹਨਾਂ ਕਿਸਾਨ ਆਗੂਆਂ ਦੇ ਮਾਰਫਤ ਆ ਰਹੀ ਹੈ ਜਾਂ ਦਿੱਲੀ ਪੁਲਿਸ ਜੋ ਅਧਿਕਾਰਤ ਤੌਰ ਤੇ ਕਹਿ ਰਹੀ ਹੈ ਉਹੀ ਹੈ। ਪਰ ਬਹੁਤ ਸਾਰੇ ਐਸੇ ਹੈਗੇ ਆ, ਪੰਜਾਬ ਵਾਸੀ ਵੀ ਆ, ਜਿਨ੍ਹਾਂ ਦੇ ਫੋਨ ਵਗੈਰਾ ਨਹੀਂ ਲੱਗ ਰਹੇ। ਹਾਲਾਂਕਿ ਉੱਥੇ ਟੈਲੀਕਾਮ ਸਰਵਿਸ ਜਿਹੜੀਆਂ ਸੀਗੀਆਂ ਉਹ ਕੁਛ ਤੁਹਾਨੂੰ ਪਤਾ ਹੀ ਹੈ ਇਹਨਾਂ ਨੇ ਮੁਲਤਵੀ ਕੀਤੀਆਂ ਹੋਈਆਂ, ਪਰ ਗੱਲਬਾਤ ਤੇ ਹੋ ਸਕਦੀ ਹੈ ਟੈਲੀਫੋਨ ਤੇ। ਪਰ ਸਮਝਿਆ ਜਾਂਦਾ ਕਿ ਜਿਨ੍ਹਾਂ ਦੇ ਟੈਲੀਫੋਨ ਬੰਦ ਆਉਣ ਲੱਗ ਪਏ, ਅਚਾਨਕ ਕੋਈ ਸੰਪਰਕ ਨਹੀਂ ਹੋ ਰਿਹਾ, ਹੋ ਸਕਦਾ ਉਹ ਹਿਰਾਸਤ ਦੇ ਵਿੱਚ ਚੱਲ ਗਏ ਹੁਣ। ਉਹਦੇ 'ਚ ਪੰਜਾਬ ਦੇ ਕਿੰਨੇ, ਹਰਿਆਣੇ ਦੇ ਕਿੰਨੇ, ਉੱਤਰਾਖੰਡ ਦੇ ਕਿੰਨੇ, ਯੂਪੀ ਦੇ ਕਿੰਨੇ, ਕੋਈ ਕੁਛ ਨਹੀਂ ਕਹਿ ਸਕਦਾ। ਜੀ ਤੇ ਮਿੰਟੂ ਜੀ, ਜਿੱਦਾਂ ਇਹਨਾਂ ਨੇ ਕਿਹਾ ਵੀ ਇੱਕ ਜਾਣੇ ਦੀ ਮੌਤ ਦੀ ਜਿਹੜੀ ਇਹ ਖਬਰ ਦੀ ਪੁਸ਼ਟੀ ਹੋਈ ਹੈ, ਇੱਕ ਹੋਰ ਜਦੋਂ ਸੜਕ ਦੇ ਉੱਤੇ ਟਰੈਕਟਰ ਦੇ ਉੱਤੇ ਗੋਲੀ ਚੱਲਣ ਦੀ ਖਬਰ ਸੀਗੀ, ਉਹ ਨੌਜਵਾਨ ਦੀ ਜਿਹੜੀ ਮੌਤ ਹੋਈ ਆ, ਕੀ ਉਸ ਦੇ ਲਈ ਸਰਕਾਰ ਨੂੰ ਜਾਂ ਪੁਲਿਸ ਨੂੰ ਜਿਹੜਾ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਤੁਸੀਂ ਇੱਦਾਂ ਗੋਲੀ ਕਿਉਂ ਚਲਾਈ? ਨਹੀਂ ਦੇਖੋ, ਉਹਦੇ ਬਾਰੇ ਕੋਈ ਹਾਲੇ ਆਈ ਨਹੀਂ ਹੈ, ਮਤਲਬ ਕਿ ਇਹਨਾਂ ਵੱਲੋਂ ਕੋਈ ਖਬਰ ਨਹੀਂ ਆਈ ਹੈ। ਪਰ ਸਭ ਤੋਂ ਵੱਡੀ ਗੱਲ ਤੇ ਇਹ ਹੈ ਨਾ ਕਿ ਪੋਸਟਮਾਰਟਮ ਦੀ ਰਿਪੋਰਟ ਹੋਏਗੀ, ਪੋਸਟਮਾਰਟਮ ਦੀ ਰਿਪੋਰਟ ਦੀ ਬਿਨਾਂ ਤੇ ਕੋਈ ਗੱਲ ਕਹੀ ਜਾ ਸਕਦੀ ਆ। ਕੰਟਰਾਡਿਕਸ਼ਨ ਸੀ ਉਹਦੇ ਵਿੱਚ, ਕਿਉਂਕਿ ਪ੍ਰਤੱਖਦਰਸ਼ੀ ਜਾਂ ਉਹਦੇ ਸਾਥੀ ਜਿਹੜੇ ਆ ਉਹ ਕਹਿੰਦੇ ਕਿ ਗੋਲੀ ਲੱਗੀ ਆ, ਪੁਲਿਸ ਨੇ ਵੀਡੀਓ ਜਾਰੀ ਕਰਵਾਤਾ, ਕਹਿੰਦੇ ਜੀ ਕਿ ਨਹੀਂ ਐਕਸੀਡੈਂਟ ਹੋਇਆ। ਹੁਣ ਜਿਹਦਾ ਗੋਲੀ ਦਾ ਜ਼ਖਮ ਹੁੰਦਾ, ਗੋਲੀ ਦਾ ਨਿਸ਼ਾਨ ਹੁੰਦਾ, ਉਹ ਪੋਸਟਮਾਰਟਮ ਦੇ ਵਿੱਚ ਆ ਜਾਂਦਾ। ਤਾਂ ਪੋਸਟਮਾਰਟਮ ਨੂੰ ਹੀ ਇਹੋ ਜਿਹੇ ਮਾਮਲੇ 'ਚ ਆਪਾਂ ਕਹਿ ਲਓ ਕਿ ਪੁਖਤਾ ਇੱਕ ਸਬੂਤ ਮੰਨਦੇ ਹਾਂ। ਤਾਂ ਪੋਸਟਮਾਰਟਮ ਜਿਹੜਾ ਉਹ ਮੁੰਡੇ ਦਾ ਹੋਇਆ ਰਾਮਪੁਰ ਦੇ ਵਿੱਚ। ਮੈਨੂੰ ਉਮੀਦ ਆ ਕਿ ਕੱਲ੍ਹ ਤੱਕ ਰਿਪੋਰਟ ਜਿਹੜੀ ਆ ਉਹ ਆ ਜਾਏਗੀ। ਜਾਤੀ ਤੌਰ ਤੇ ਵੀ ਮੈਂ ਲੱਗਾ ਹੋਇਆ, ਉਧਰ ਕੋਈ ਸੋਰਸ ਹੈਗੇ ਆ ਜਿਨ੍ਹਾਂ ਦੇ ਜ਼ਰੀਏ ਰਿਪੋਰਟ ਹਾਸਲ ਕਰਨ ਦਾ ਯਤਨ ਕੀਤਾ ਜਾ ਰਿਹਾ। ਤਾਂ ਮੇਰੇ ਕਹਿਣ ਦਾ ਮਤਲਬ ਹੈ ਕਿ ਐਵੇਂ ਕੱਚੀ ਗੱਲ ਕਰਨ ਦਾ ਕੋਈ ਤੁੱਕ ਨਹੀਂ ਹੁੰਦਾ ਜਦ ਤੱਕ ਕੋਈ ਅਫੀਸ਼ੀਅਲੀ ਕੋਈ ਡਾਕੂਮੈਂਟ ਜਿਹੜਾ ਤੁਹਾਡੇ ਹੱਥ ਨਾ ਲੱਗੇ। ਤਾਂ ਇੰਤਜ਼ਾਰ ਕਰਦੇ ਹਾਂ, ਰਿਪੋਰਟ ਆ ਜਾਵੇ ਫਿਰ ਪਤਾ ਲੱਗੇਗਾ
ਕਿਉਂਕਿ ਜੋ ਮੀਡੀਆ ਦਾ ਬਹੁਤ ਵੱਡਾ ਹਿੱਸਾ ਉਹ ਤੇ ਕਰਾਰ ਦੇ ਹੀ ਚੁੱਕਾ ਕਿ ਇਹ ਜੀ ਐਕਸੀਡੈਂਟ ਸੀਗਾ। ਪਰ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਪੁਖਤਾ ਤੌਰ ਤੇ, ਜਦੋਂ ਤੱਕ ਕੋਈ ਸਬੂਤ ਹੱਥ ਨਹੀਂ ਲੱਗਦਾ ਕਿ ਹੋ ਸਕਦਾ ਕਿ ਗੋਲੀ ਵੀ ਵੱਜੀ ਹੋ, ਕਿਉਂਕਿ ਟਰੈਕਟਰ ਜਿਸ ਤਰ੍ਹਾਂ ਪਲਟਿਆ ਅਚਾਨਕ ਲੱਗਦਾ ਨਹੀਂ ਹੈ ਕਿ ਸੁਭਾਵਿਕ ਪਲਟ ਗਿਆ। ਟਰੈਕਟਰ ਅਸੀਂ ਵੀ ਚਲਾਏ, ਤੁਸੀਂ ਵੀ ਸ਼ਾਇਦ ਚਲਾਏ ਹੋਣੇ ਆ, ਹਰੇਕ ਪੰਜਾਬੀ ਨੇ ਟਰੈਕਟਰ ਚਲਾਏ। ਟਰੈਕਟਰ ਦਾ ਤਾਂ ਇੱਕ ਟਾਇਰ ਵੀ ਪਾੜ ਜਾਵੇ ਤਾਂ ਵੀ ਨਹੀਂ ਛੇਤੀ ਪਲਟਦਾ ਜੀ। ਨਹੀਂ ਤੇ ਆਮ ਤੌਰ ਤੇ ਸਕੂਟਰ ਦਾ ਟਾਇਰ ਪੈਂਚਰ ਹੋ ਜਾਵੇ ਨਾ, ਅਗਲਾ ਤੁਰੇ ਜਾਂਦੇ ਤਾਂ ਪੜ ਜਾਵੇ ਤਾਂ ਸਕੂਟਰ ਡਿੱਗ ਪੈਂਦਾ ਹੈ। ਟਰੈਕਟਰ ਇਸ ਤਰ੍ਹਾਂ ਦੀ ਮਸ਼ੀਨਰੀ ਹੈ, ਹੈਵੀ ਮਸ਼ੀਨਰੀ ਹੁੰਦੀ ਹੈ, ਟਰੈਕਟਰ ਦਾ ਟਾਇਰ ਵੀ ਫਟ ਜਾਵੇ ਐਡੀ ਛੇਤੀ ਮਤਲਬ ਕਿ ਡਿੱਗਦਾ ਨਹੀਂ। ਇਹ ਹੁਣ ਕੀ ਕਾਰਨ ਰਿਹਾ, ਮੈਂ ਕਹਿੰਦਾ ਕਿ ਥੋੜਾ ਇੰਤਜ਼ਾਰ ਕਰੋ, ਕੋਈ ਪੁਖਤਾ ਆਪਣੇ ਹੱਥ ਤੱਥ ਲੱਗਣ ਤਦ ਹੀ। ਦੇਖੋ ਮੈਂ ਤੁਹਾਨੂੰ ਕਹਾਂ ਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨਾ ਉਹ ਸਾਫ਼ ਹੋਣਗੀਆਂ ਹੌਲੀ ਹੌਲੀ। ਇੰਤਜ਼ਾਰ ਕਰੋ, ਜਿਵੇਂ ਜਿਵੇਂ ਤੱਥ ਹੋਣ, ਤੱਥਹੀਣ ਗੱਲ ਕਰਨ ਦਾ ਨੁਕਸਾਨ ਹੀ ਨੁਕਸਾਨ ਹੈ। ਇਸ ਵੇਲੇ ਕੋਈ ਫਾਇਦਾ ਨਹੀਂ ਹੈ ਜੀ। ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ ਕਿਸਾਨ ਅੰਦੋਲਨ ਤੋਂ ਵੱਖ ਹੋਈ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ। ਨਹੀਂ ਦੇਖੋ ਇਹਨਾਂ ਦਾ ਵੀ ਨਾ ਜਿੱਦਾਂ ਕਹਿ ਲਓ ਝੋਲ ਆ। ਅਸਲ ਦੇ ਵਿੱਚ ਕੀ ਆ ਕਿ ਇਹ ਜਿਹੜੇ ਬੰਦੇ ਆ, VM ਸਿੰਘ ਹੋਇਆ ਤੇ ਭਾਨੂ ਵਾਲਿਆਂ ਬਾਰੇ ਤਾਂ ਤੁਸੀਂ ਵੇਖਿਆ ਹੀ ਆ, ਉਹੀ ਗਏ ਸੀ ਸਭ ਤੋਂ ਪਹਿਲਾਂ ਮੇਰੇ ਖਿਆਲ ਦੇ ਨਾਲ ਕੋਰਟ ਦੇ ਵਿੱਚ। ਇਹ ਤੇ ਪਹਿਲਾਂ ਹੀ ਲੈਦਾ ਨੇ। ਜਿਹੜਾ VM ਸਿੰਘ ਆ ਉਹ ਤਾਂ ਉਹ ਸ਼ਖਸ ਆ ਜਿਹਨੇ ਵੀਡੀਓ ਪਾਤੀ ਸੀ ਕੁਝ ਘੰਟੇ ਪਹਿਲਾਂ ਕਿ ਦਿੱਲੀ ਨਾ ਆਓ, ਕਰੋਨਾ ਬਹੁਤ ਹੈ। ਤੇ ਕਰੋਨਾ ਤੇ ਲੱਭਦਾ ਹੀ ਨਹੀਂ, ਹੁਣ ਲੱਭਦਾ ਕਿੱਥੇ ਆ? ਜਿਵੇਂ ਗਾਣਾ ਹੈ ਨਾ, ਲੱਭਦਾ ਕਿੱਥੇ ਕਰੋਨਾ, ਲੱਭਦਾ ਕਿੱਥੇ ਆ? ਤੇ ਇਹ ਉਹੀ ਸ਼ਖਸ ਆ। ਫਿਰ ਇਹਨੇ ਕਿਹਾ ਕਿ ਬਰਾੜੀ ਆ ਜਾਓ ਤੇ ਬਰਾੜੀ ਦੇ ਵਿੱਚ ਜਿਹੜੇ ਚਲੇ ਗਏ ਉਹਨਾਂ ਦਾ ਕੀ ਹਾਲ ਹੋਇਆ ਸਭ ਨੂੰ ਪਤਾ ਹੀ ਆ। ਸੋ ਇਸ ਕਰਕੇ ਇਹ ਤੇ ਲਹਿਦਾ ਸੀ। ਇਹ ਮੇਨਕਾ ਗਾਂਧੀ ਦਾ ਹੈਗਾ, ਮਤਲਬ ਕਿ ਲਾ ਲਓ ਕਿ ਚਚੇਰਾ ਭਰਾ ਆ ਕਿ ਮੇਰਾ ਭਰਾ ਹੈ, ਮੈਨੂੰ ਪੱਕਾ ਨਹੀਂ ਪਤਾ। ਤੇ ਇਹ ਉਹ ਸ਼ਖਸ ਹੈ ਜਿਹਨੇ ਆਪਣੇ ਭਣੇਵੇਂ ਦੇ ਉਲਟ ਇਲੈਕਸ਼ਨ ਵੀ ਲੜਿਆ। ਇਹ 2 ਵਾਰੀ ਇਲੈਕਸ਼ਨ ਲੜ ਚੁੱਕਾ। VM ਸਿੰਘ ਹੈਗਾ ਬੰਦਾ ਕਰੋੜਾਪਤੀ ਆ। ਤੇ ਇਹਦਾ ਜਿਹੜਾ ਆਲ ਇੰਡੀਆ ਕਿਸਾਨ ਤਾਲਮੇਲ ਸੰਗਠਨ ਜਿਹੜਾ ਹੈਗਾ ਉਹ ਆਲਰੇਡੀ ਬਾਹਰ ਆ, ਇਸ ਸੰਯੁਕਤ ਕਿਸਾਨ ਮੋਰਚੇ ਤੋਂ ਪਹਿਲਾਂ ਹੀ ਬਾਹਰ ਆ। ਭਾਨੂ ਵਾਲੇ ਵੀ ਬਾਹਰ ਆ, ਆਪਣੇ ਪੱਧਰ ਤੇ ਉਹਨਾਂ ਦੀਆਂ ਗਤੀਵਿਧੀਆਂ ਸੀਗੀਆਂ, ਉਹ ਆਪੇ ਹੀ ਆਏ ਆ ਤੇ ਆਪੇ ਹੀ ਤੁਰ ਚੱਲੇ ਆ। ਬਾਕੀ ਤੁਹਾਨੂੰ ਪਤਾ ਇਹ ਇਸ ਤਰ੍ਹਾਂ ਦਾ ਸੰਘਰਸ਼ ਆ। ਸ਼ਿੰਗਾਰਾ ਸਿੰਘ ਚਾਹਲ ਸੀ, ਨਿੱਕੇ ਹੁੰਦੇ ਸ਼ਾਇਦ ਗਾਣਾ ਸੁਣਦੇ ਹੁੰਦੇ ਸੀ, ਆਉਂਦੇ ਨੂੰ ਬੂਹੇ ਤੈਨੂੰ ਖੁੱਲੇ ਆ, ਜਾਂਦੇ ਨੂੰ ਤੈਨੂੰ ਰਾਹ। ਉਹ ਹਾਲ ਆ। ਜੇ ਕੋਈ ਉੱਥੇ ਆ ਕੇ ਬਹਿ ਜਾਂਦਾ, ਦੀਪ ਸਿੱਧੂ ਵੀ ਆ ਕੇ ਬਹਿ ਗਿਆ ਸੀਗਾ ਉੱਥੇ, ਉਹਨੇ ਵੀ ਆਪਦਾ ਟੈਂਟ ਲਾ ਲਿਆ। ਜੇ ਕੋਈ ਆ ਕੇ ਬਹਿ ਜਾਂਦਾ ਠੀਕ ਆ, ਤੇ ਬਾਕੀ ਜੇ ਕੋਈ ਚਲੇ ਜਾਂਦਾ ਉਹਨੂੰ ਖੁੱਲੇ ਰਾਹ ਆ। ਜੀ। ਤੇ ਮਿੰਟੂ ਜੀ ਧੰਨਵਾਦ ਆ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।